ਇੱਕ ਚੀਜ਼ ਜਿਹੜੀ ਲੇਟੈਸਟ ਪਿਛਲੇ ਵੀਕ ਦੇ ਵਿੱਚ ਅਟਾਰਨੀ ਟਿਲਕੈਨਾ ਜੀ ਜਿਹੜੀ ਵਾਪਰੀ ਹੈ, ਜੇ ਤੁਹਾਨੂੰ ਮੈਂ ਦੱਸਦੇ ਜਾਈਏ, ਤੁਸੀਂ ਜ਼ਰੂਰ ਦੱਸਿਓ ਵੀ ਤੁਸੀਂ ਕੀ ਉਸ ਬਾਰੇ ਸੋਚਦੇ ਆ। ਵੀ ਜਿੱਦਾਂ ਟੈਕਸਸ ਨੇ ਆਪਣੇ ਸਟੇਟ ਲੈਵਲ ਦੇ ਉੱਤੇ ਰੂਲ, ਜਿਹੜਾ ਕਾਨੂੰਨ ਸੀਗਾ ਉਹ ਸਾਈਨ ਕਰ ਦਿੱਤਾ ਵੀ ਜਿਹੜਾ ਬਾਰਡਰ ਪਾਰ ਕਰਕੇ ਆਇਆ, ਜੇ ਉਹਨਾਂ ਦੇ ਪੁਲਿਸ ਵਾਲਿਆਂ ਨੂੰ ਸ਼ੱਕ ਆ, ਉਹਨੂੰ ਫੜ ਕੇ ਡਿਟੇਨ ਕਰ ਸਕਦੇ ਆ, ਅਰੈਸਟ ਕਰ ਸਕਦੇ ਆ। ਬਾਰਡਰ ਵਾਲ ਉਹਨਾਂ ਨੇ ਹੋਰ ਸਖਤੀ ਜਿਹੜੀ ਕਰਨੀ ਆ, ਨੈਸ਼ਨਲ ਗਾਰਡ ਜਿਹੜੇ ਉਹ ਲਾਉਣੇ ਆ। ਇਹ ਫੈਡਰਲ ਤੇ ਸਟੇਟ ਦਾ ਆਪਸ ਦੇ ਵਿੱਚ ਸਿੱਧਾ ਘਮਾਸਾਨ ਹੈਗਾ ਆ। ਬਾਰਡਰ ਨੂੰ ਐਜ਼ ਏ ਫੈਡਰਲ ਇਸ਼ੂ ਮੰਨਿਆ ਜਾਂਦਾ ਹੈ, ਪਰ ਸਟੇਟਸ ਜਿਹੜੀਆਂ ਦੁਖੀ ਆ ਉਹ ਕਹਿੰਦੀਆਂ ਵੀ ਅਸੀਂ ਆਪਣੇ ਪੱਧਰ ਦੇ ਉੱਤੇ ਇਦਾਂ ਦੇ ਕਾਨੂੰਨ, ਇਦਾਂ ਦੇ ਰੂਲਸ ਜਿਹੜੇ ਉਹ ਲੈ ਕੇ ਆ ਰਹੇ ਆ। ਇਸ ਨੂੰ ਓਵਰਆਲ ਆਪਾਂ ਕਿੱਦਾਂ ਅਟਾਰਨੀ ਟਿਲਕੈਨਾ ਜੀ ਦੇਖਾਂਗੇ? ਇਹ ਬਾਰਡਰ ਦੀ ਸਥਿਤੀ ਇਹਦੇ ਨਾਲ, ਇਹੋ ਜਿਹੀਆਂ ਚੀਜ਼ਾਂ ਦੇ ਨਾਲ ਕਿੱਦਾਂ ਫਰਕ ਪਊਗਾ? ਦੇਖੋ ਜੀ, ਏਦਾਂ ਕਿ ਗੱਲ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨੀ ਸਾਰਿਆਂ ਨੇ ਕਿ ਲਾਅ ਮੇਕਿੰਗ ਜਿਹੜੀ ਕਿੱਦਾਂ ਚੱਲਦੀ ਹੈ, ਕਿ ਸਟੇਟ ਪਾਵਰ ਫੈਡਰਲ ਪਾਵਰ ਦੇ ਵਿੱਚ ਕੀ ਡਿਫਰੈਂਸ ਹੈਗਾ। ਜਦੋਂ ਕੋਈ ਵੀ ਸਟੇਟ ਜ਼ਿਆਦਾ ਆਪਣੀ ਡਿਊਟੀ, ਜਿੰਨੀਆਂ ਉਹਦੀਆਂ ਪਾਵਰ ਆ ਉਹ ਤੋਂ ਜ਼ਿਆਦਾ ਪਾਵਰਾਂ ਵਧਾ ਕੇ ਫੈਡਰਲ ਜੂਰਿਸਡਿਕਸ਼ਨ ਵਿੱਚ ਇੰਟਰਵੀਨ ਕਰਦੀ ਹੈ, ਤਾਂ ਉਹ ਜਿਹੜੇ ਲਾਅ ਉਹ ਚੈਲੰਜ ਹੁੰਦੇ ਆ, ਉੱਚੀ ਕੋਰਟਸ ਦੇ ਵਿੱਚ ਅਪੀਲ ਹੁੰਦੀ ਆ, ਈਵਨ ਕਈ ਵਾਰੀ ਸੁਪਰੀਮ ਕੋਰਟ ਤੱਕ ਵੀ ਫੇਰੇ ਜਿਹੜੇ ਉਹ ਪਾ ਦਿੰਦੇ ਆ, ਹਨਾ। ਤੇ ਹੁਣ ਇਲੈਕਸ਼ਨ ਦਾ ਟਾਈਮ ਆ, ਤੁਸੀਂ ਟਾਈਮਿੰਗ ਦੇਖੋ ਟੈਕਸਸ ਦੀ, ਕਿਹੜਾ ਹੁਣ ਬਾਰਡਰ ਟੱਪ ਰਿਹਾ, ਜਾਂ ਸਭ ਤੋਂ ਜ਼ਿਆਦਾ ਸਰਜ ਇਹਨਾਂ ਦੀ ਹੁਣ ਦੀ ਹੋਈ ਹੈ। ਇਹ ਤਾਂ ਜਿਹੜੇ ਬਾਰਡਰ ਹੈ, ਤਾਂ ਸਭ ਤੋਂ ਜ਼ਿਆਦਾ ਲੋਕੀ ਜਿਹੜੇ ਆંકੜੇ ਆ ਉਹ ਪਿਛਲੇ ਸਾਲ ਜ਼ਿਆਦਾ ਬੋਲਦੇ ਸੀਗੇ। ਪਰ ਉਦੋਂ ਜੇ ਇਹ ਇਲੈਕਸ਼ਨ ਜਿਹੜੇ ਇਦਾਂ ਦੇ ਕਾਨੂੰਨ ਲੈ ਕੇ ਆਉਂਦੇ, ਤਾਂ ਜਦੋਂ ਉਹ ਚੈਲੰਜ ਹੋ ਜਾਂਦੇ, ਇੰਜੰਕਸ਼ਨ ਆ ਜਾਂਦੀ, ਤੇ ਕਈ ਫਿਰ ਇਦਾਂ ਵੀ ਹੋ ਸਕਦਾ ਸੀਗਾ ਕਿ ਜਿਹੜੇ ਪੋਲੀਟੀਸ਼ੀਅਨ ਆ, ਜਿਹੜੇ ਆਪਣਾ ਇਹਦੇ ਵਿੱਚੋਂ ਦੀ ਕੁਛ ਸਵਾਰਨਾ ਚਾਹੁੰਦੇ ਆ, ਸ਼ਾਇਦ ਉਹਨਾਂ ਦੀ ਗੱਲਬਾਤ ਨਹੀਂ ਬਣਦੀ ਉਦੋਂ। ਤੇ ਹੁਣ ਇਲੈਕਸ਼ਨ ਦਾ ਜਿਹੜਾ ਟਾਈਮ ਆ, ਤੇ ਜੇ ਕੋਈ ਉਹਨੂੰ ਹੁਣ ਚੈਲੰਜ ਕਰਦਾ, ਤੇ ਏਦਾਂ ਸ਼ੋ ਹੁੰਦਾ ਕਿ ਜਿਹੜੇ ਟੈਕਸਸ ਵਾਲੇ ਆ ਉਹ ਬਾਰਡਰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਜਿਹੜੇ ਡੈਮੋਕ੍ਰੇਟਸ ਆ ਉਹ ਬਾਰਡਰ ਖੋਲਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹਦੀ ਟਾਈਮਿੰਗ ਜਿਹੜੀ ਹੈਗੀ ਆ ਉਹ ਬੜੀ ਸਸਪੀਸ਼ੀਅਸ ਆ, ਕਿ ਤੁਸੀਂ ਹੁਣ 4 ਸਾਲ ਕੁਝ ਕੀਤਾ, ਉਦੋਂ ਵੀ ਤੁਸੀਂ ਇਹ ਕਾਨੂੰਨ ਜਿਹੜੇ ਲੈ ਕੇ ਆ ਸਕਦੇ ਸੀਗੇ, ਤੇ ਹੁਣ ਤੁਸੀਂ ਕਿਉਂ, ਮਤਲਬ ਕਿ ਜਦੋਂ ਕਾਰਜਕਾਲ ਹੀ ਖਤਮ ਹੋਣ ਲੱਗਿਆ ਸਾਰਾ, ਉਦੋਂ ਤੁਸੀਂ ਇਦਾਂ ਦੇ ਕਾਨੂੰਨ ਜਿਹੜੇ ਲੈ ਕੇ ਆਉਂਦੇ ਆ। ਤੇ ਇਹ ਤਾਂ ਕਰਕੇ ਨੇ, ਇਹਦੇ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ, ਆਪਾਂ ਡਿਸਕਸ ਤਾਂ ਕਈ ਕਾਨੂੰਨਾਂ ਦੀ ਕਰ ਸਕਦੇ ਹਾਂ। ਕਿਸੇ ਨੇ ਕਹਿਣਾ ਮੈਂ ਇਮੀਗ੍ਰੇਸ਼ਨ ਦਾ ਪਾਤਾ, ਕਿਸੇ ਨੇ ਕਹਿਣਾ ਮੈਂ ਖੇਤੀਬਾੜੀ ਵਾਲਾ ਬਿੱਲ ਪਾਤਾ, ਕਿਸੇ ਨੇ ਕਹਿਣਾ ਮੈਂ ਰੋਕਣੇ ਆ, ਤੇ ਏਦਾਂ ਦੇ ਬਿੱਲ ਆਣੇ ਬਹੁਤ, ਤੇ ਇੱਥੇ ਆਪਾਂ ਡਿਸਕਸ਼ਨਾਂ ਕਰਕੇ ਆਪਣੇ ਵਿਊ ਵਧਾ ਸਕਦੇ ਹਾਂ, ਆਡੀਅנס ਵਧਾ ਸਕਦੇ ਹਾਂ। ਪਰ ਇਹ ਨਾ ਬਿੱਲਾਂ ਦਾ ਪਿਛਲੀ ਵਾਰੀ ਵੀ ਇਲੈਕਸ਼ਨ 'ਚ ਨਿਕਲਦਾ ਕੁਝ ਨਹੀਂ ਹੈਗਾ। ਟੈਂਪਰੇਰੀ ਜਿਹੜਾ ਹਰਾਸਮੈਂਟ ਹੁੰਦੀ ਆ, ਜਿਹੜੇ ਬੰਦੇ ਦੀ ਟਾਈਮਿੰਗ ਆ, ਹੁਣ ਤੁਹਾਨੂੰ ਬਾਰਡਰ ਤੇ ਇਦਾਂ ਦੇ ਵੀ ਬੰਦੇ ਮਿਲੂਗੇ, ਦੱਸ ਦੋਗੇ ਕਿ ਉਹਨਾਂ ਕੋਲ ਕੋਈ ਸਵਾਲ ਨਹੀਂ ਪੁੱਛਿਆ ਗਿਆ, ਬਹੁਤ ਨਾਈਸ ਸੀਗੇ। ਤੇ ਕਈ ਇਦਾਂ ਦੇ ਹੀ ਹੈ ਕਿ ਜੇਲ੍ਹ ਚੋਂ ਹੀ ਉਹਨਾਂ ਦਾ ਬਿਆਨ ਫੇਲ ਕਰਕੇ, ਕਈਆਂ ਦੇ ਤਾਂ ਸਹੀ ਵੀ ਜਿਹੜੇ ਸੀਗੇ, ਜਿਹਨਾਂ ਦੇ ਫੇਲ ਕੀਤੇ ਉਹਨਾਂ ਨੂੰ ਜੇਲ੍ਹ ਚੋਂ ਹੀ ਵਾਪਸ ਜਿਹੜਾ ਤੋਰਤਾ, ਇੱਕ ਅਪੀਲ ਦਾ ਉਹਨਾਂ ਨੂੰ ਮੌਕਾ ਦਿੱਤਾ ਬਸ। ਤੇ ਕਈਆਂ ਦੇ ਜਿਹਨਾਂ ਦੇ ਬਿਆਨ ਇਦਾਂ ਦੇ ਵੀ, ਕੋਰਟ ਸਾਡੇ ਕਲਾਇੰਟ ਕੀ ਬਿਆਨ ਪਾਸ ਹੋ ਗਿਆ, ਪਰ ਉਹ ਕਹਿੰਦਾ ਬੌਂਡ ਨਹੀਂ ਮੈਂ ਦੇਣਾ, ਤੇ ਜੇਲ੍ਹ ਚੋਂ ਰਹਿ ਕੇ ਕੇਸ ਲੜੇ। ਤੇ ਉਹ ਜਿਹੜੇ ਕੋਰਟ ਹੁਣ ਹੈਗੇ ਲੂਈਜ਼ੀਆਨਾ ਵਗੈਰਾ, ਉਹਨਾਂ ਦੀ ਰੇਟਿੰਗ ਬਹੁਤ ਜ਼ਿਆਦਾ ਘੱਟ ਆ, ਕਈ ਜੱਜਾਂ ਦੀ ਤਾਂ 1-1, 2-2% ਰੇਟਿੰਗ ਆ। ਤੇ ਉਹ ਬੰਦਾ ਫਿਰ ਅੱਗੋਂ ਪੁੱਛਦਾ ਕਿ ਕਿੱਦਾਂ ਮੇਰੇ ਕੇਸ ਦਾ ਕੀ ਬਣੂਗਾ। ਹੁਣ 2% ਜਿਹਦੀ ਰੇਟਿੰਗ ਆ, ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ 98% ਅਗਲੇ ਨੇ ਜਿਹੜੇ ਕੇਸ ਜੱਜ ਨੇ ਫੇਲ ਕੀਤੇ ਆ, ਹਨਾ। ਸੋ ਬਿਲਕੁਲ। ਸੋ ਪਰ ਇਹ ਆ ਵੀ ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀਗਾ 2020 ਦੀਆਂ ਇਲੈਕਸ਼ਨ 'ਚ, ਉਦੋਂ ਵੀ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਛਾਇਆ ਰਿਹਾ ਸੀ। ਹੁਣ ਇੱਕ ਵਾਰੀ ਫੇਰ ਇਮੀਗ੍ਰੇਸ਼ਨ ਦਾ ਮੁੱਦਾ ਪੂਰੀ ਤਰ੍ਹਾਂ ਜਿਹੜਾ ਉਹ ਛਾਇਆ ਆ। ਜਦੋਂ ਕਾਰਜਕਾਲ ਸ਼ੁਰੂ ਹੋਇਆ ਸੀ ਬਾਈਡਨ ਪ੍ਰਸ਼ਾਸਨ ਦਾ, ਉਦੋਂ ਵੀ ਉਹਨਾਂ ਨੇ ਕਿਹਾ ਵੀ ਆਓ ਜੀ ਆਇਆਂ ਨੂੰ। ਫਿਰ ਉਹ ਫਾਰਮ ਵਾਲਾ ਵੀ ਜਿਹੜੀ ਆਪਾਂ ਚਰਚਾ ਕੀਤੀ ਸੀਗੀ ਵੀ ਉਹ ਗੱਲਾਂ ਹੀ ਰਹਿੰਦੀਆਂ, ਬਣਦੀਆਂ ਰਹੀਆਂ, ਪਰ ਬਣਿਆ ਉਸਦੇ ਵਿੱਚੋਂ ਕੁਛ ਨਹੀਂ। ਇਸ ਵਾਰ ਉਦਾਂ ਪਰ ਇਲੈਕਸ਼ਨ ਇਸ਼ੂ ਤਾਂ ਇਹ ਜਿਹੜਾ ਉਹ ਰਹਿਣਾ ਆ, ਆਪਾਂ ਨੂੰ ਕਾਫੀ ਤੱਤੇ ਬਿਆਨ ਵੀ ਇੱਥੇ ਸੁਣਨ ਨੂੰ ਮਿਲਦੇ ਰਹਿਣੇ ਆ। ਬਿਲਕੁਲ ਜੀ, ਉਹ ਤਾਂ ਚੱਲਣਾ ਹੀ ਆ। ਫਿਰ ਜੇ ਹੁਣ ਡੋਨਲਡ ਟਰੰਪ ਵਰਗਾ ਬੰਦਾ, ਜਿਹੜਾ ਪੋਲਿਟਿਕਸ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ, ਜਿਹੜਾ ਇੱਕ ਰਿਐਲਿਟੀ ਟੈਲੀਵਿਜ਼ਨ ਸਟਾਰ ਸੀਗਾ, ਜਿਹਨੂੰ ਬਸ ਇਹ ਪਤਾ ਸੀਗਾ ਕਿ ਆਡੀਅנס ਨੂੰ ਕਿੱਦਾਂ ਮੋਹਣਾ, ਤੇ ਜਿਹਨੂੰ ਕੋਈ ਵੀ ਨਿਊਜ਼ਪੇਪਰ ਜਾਂ ਨਿਊਜ਼ ਚੈਨਲ ਉਹਨੂੰ ਟਾਈਮ ਆਫ ਦਾ ਡੇ ਨਹੀਂ ਦੇ ਰਿਹਾ ਸੀਗਾ, ਤੇ ਉਹਨੇ ਆਪਣਾ ਜਿਹੜਾ ਕਰੀਅਰ ਸੀਗਾ ਪੋਲੀਟੀਕਲ ਸ਼ੁਰੂ ਕੀਤਾ ਸੀਗਾ ਬਰਥਰ ਕੰਟਰੋਵਰਸੀ ਤੋਂ, ਕਿ ਇਹ ਤੁਹਾਡਾ ਜਿਹੜਾ ਆਲਰੇਡੀ ਬਣ ਚੁੱਕਿਆ ਪ੍ਰੈਜ਼ੀਡੈਂਟ ਹੈਗਾ, ਇਹ ਅਮਰੀਕਾ 'ਚ ਬੋਰਨ ਨਹੀਂ ਹੋਇਆ। ਤੇ ਮਤਲਬ ਕਿ ਲੋਕਾਂ ਨੂੰ ਹੁਣ ਕੋਈ ਪੁੱਛੇ ਕਿ ਆਮ ਜਿਹੜੀ ਐਵਰੇਜ ਆਡੀਅנס ਹੈਗੀ, ਯਾਰ ਐਡਾ ਵੱਡਾ ਹੁਣ ਪ੍ਰੈਜ਼ੀਡੈਂਟ ਥੋੜਾ ਨਾ ਬਣ ਜਾਣਾ, ਉਹਨਾਂ ਨੇ ਵੈਟ ਕਰਕੇ ਆਬਵੀਅਸਲੀ ਸਾਰਾ ਜਿਹੜਾ ਪ੍ਰੋਸੈਸ ਪਹਿਲਾਂ ਹੀ ਹੋ ਗਿਆ। ਉਹ ਤਾਂ ਲੋਕਾਂ ਨੂੰ ਦਿਖਾਉਣ ਲਈ, ਜਿਹੜਾ ਸ਼ੋਅ ਲਈ ਰੌਲਾ ਉਹਨੇ ਜਿਹੜਾ ਪਾਇਆ ਸੀਗਾ। ਤੇ ਇਹ ਸਭ ਜਿਹੜਾ ਤੱਤੀਆਂ ਨਿਊਜ਼ ਜਿਹੜੀਆਂ ਹੈਗੀਆਂ, ਇਹ ਸਭ ਇੱਕ ਸਟ੍ਰੈਟਜੀ ਹੈ, ਕਿਉਂਕਿ ਹੁਣ ਸੀਰੀਅਸ ਨਿਊਜ਼ ਜੇ ਕੋਈ ਕਰੇਗੀ, ਇਕੋਨਮੀ ਦੇ ਆંકੜੇ ਏਦਾਂ ਓਦਾਂ, ਲੋਕਾਂ ਨੇ ਇੰਟਰਸਟਿਡ ਹੀ ਨਹੀਂ ਹੋਣਾ। ਸੋ ਲੋਕੀ ਵੀ ਜਿਹੜੇ ਆ ਸਨਸਨੀ ਜਿਹੜੀ ਸੁਣਨੀ ਮੰਗਦੇ ਆ। ਡਰਾਮਾ ਪੋਲਿਟਿਕਸ ਦੇ ਵਿੱਚ, ਧਰਮ ਦੇ ਵਿੱਚ, ਜਿਹੜਾ ਕਹਿ ਲਓ ਹਮੇਸ਼ਾ ਜਿਹੜੇ ਦੋ ਇੰਸਟੀਟਿਊਸ਼ਨ ਇਹ ਆ ਕਿ ਇਹਦੇ ਵਿੱਚ ਕੁਛ ਨਾ ਕੁਛ ਉਥਲ ਪੁਥਲ ਹੋਊਗੀ, ਤਾਂ ਹੀ ਲੋਕੀ ਜਿਹੜੇ
ਨਾਲ ਜਿਹੜੇ ਜੁੜਦੇ ਆ। ਤੇ ਜੇ ਕਹਿ ਲਓ ਕਿ ਬੰਦਾ ਪਿਓਰਿਸਟ ਇੱਕ ਹੈਗਾ, ਭਾਵੇਂ ਰਿਲੀਜਨ ਦੇ ਵਿੱਚ ਤੇ ਭਾਵੇਂ ਉਹ ਪੋਲਿਟਿਕਸ ਦੇ ਵਿੱਚ, ਉਹਦੀ ਫਿਰ ਆਵਾਜ਼ ਜਿਹੜੀ ਜਿਹੜਾ ਮੀਡੀਆ ਅਦਾਰੇ ਬਦਾਰੇ ਆ ਉਹ ਦਬਾ ਕੇ ਰੱਖਦੇ ਆ। ਸੋ ਇਦਾਂ ਜਿਹੜਾ ਸਿਸਟਮ ਇਹ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਕਿੱਦਾਂ ਚੱਲਦਾ।